ਜੀ ਆਪਣੇ ਨਾਲ ਜੁੜੇ ਨੇ ਅਰਵਿੰਦਰ ਸਿੰਘ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਅਰਵਿੰਦਰ ਸਿੰਘ ਬੋਲ ਰਿਹਾ ਰੀਨੋ ਤੋਂ। ਹਾਂਜੀ ਹਾਂਜੀ ਜੀ, ਕੀ ਸਵਾਲ ਹੈ ਜੀ? ਆਪਣਾ ਭਾਜੀ ਮੈਂ ਕਹਿਣਾ ਸੀਗਾ, ਮੇਰੇ ਨਾਲ ਇੱਕ ਦੋ ਵਾਰੀ ਹੋਇਆ, ਸਾਰਿਆਂ ਨੂੰ ਦੱਸਣਾ ਚਾਹੁੰਦਾ ਆ ਵੀ ਜੇ ਤੁਸੀਂ ਕਿਸੇ ਯਾਰ ਦੋਸਤ ਨੂੰ ਲੋਡ ਲਾਡ ਚੁਕਾਉਂਦੇ ਆ, ਜਿੰਨਾ ਵੀ ਖਾਸ ਆ, ਰੇਟ ਕੋਨ ਨਾ ਹੀ ਦਿੱਤੀ ਜਾਵੇ ਤੇ ਚੰਗੀ ਗੱਲ ਆ, ਨਹੀਂ ਕਿ ਉਹ ਤੁਹਾਡੇ ਹੀ ਲੋਡ ਲੈਣ ਲੱਗ ਪੈਂਦੇ ਨੇ। ਤੇ ਉਹ ਚੀਜ਼ ਦਾ ਥੋੜਾ ਜਿਹਾ ਵਿਚਾਰ ਰੱਖਿਆ ਜਾਵੇ ਕਿ ਆਪਣੀ ਰੇਟ ਕੋਨ ਤੁਸੀਂ ਨਾ ਦਿਓ, ਜਿੰਨਾ ਮਰਜ਼ੀ ਤੁਹਾਡਾ ਯਾਰ ਦੋਸਤ ਆ ਉਹ ਤੁਹਾਡੇ ਰੇਟ ਡਾਊਨ ਕਰਕੇ, ਮੇਰੇ ਨਾਲ ਵੀ ਹੋਇਆ, ਤੇ ਜਿੰਨਾ ਵੀ ਰੇਟ ਆ ਉਹ ਸੁੱਟ ਕੇ $200 ਤੇ ਲੋਡ ਲੈਣਾ ਸ਼ੁਰੂ ਕਰ ਦਿੰਦੇ ਨੇ। ਤੇ ਇਹਦੇ ਤੋਂ ਥੋੜਾ ਜਿਹਾ ਆਪਣਾ ਬਚਾਅ ਕਰੋ। ਅੱਜ ਕੱਲ ਟਾਈਮ ਏਦਾਂ ਦਾ ਚੱਲ ਰਿਹਾ, ਖਾਸ ਯਾਰ ਦੋਸਤ ਹੀ ਤੁਹਾਡੇ ਲੋਡ ਖਿੱਚੀ ਜਾਂਦੇ ਆ। ਜੀ ਰਮਨ ਜੀ, ਥੈਂਕ ਯੂ ਜੀ। ਪ੍ਰੋਬਲਮ ਇਹ ਹੈਗੀ ਆ ਭਾਜੀ, ਤੁਸੀਂ ਡਬਲ ਬ੍ਰੋਕਰਿੰਗ ਜੇ ਕਰਨੀ ਆ ਤਾਂ ਇਹ ਵੀ ਇੱਕ ਵੱਡਾ ਰੀਜ਼ਨ ਹੈਗਾ ਇਸ ਵੇਲੇ ਰੇਟ ਘੱਟ ਹੋਣ ਦਾ, ਕਿਉਂਕਿ ਡਬਲ ਬ੍ਰੋਕਰਿੰਗ ਜਿਹੜੀ ਆ ਉਹ ਵੀ ਇਲੀਗਲ ਹੈਗੀ ਆ, ਉਹ ਵੀ ਨਹੀਂ ਕਰਨੀ ਚਾਹੀਦੀ। ਜੇ ਤੁਸੀਂ ਕੋਈ ਤੁਹਾਡਾ ਫਰੈਂਡ ਹੈਗਾ, ਉਹ ਆਪਣੀ ਅਥਾਰਟੀ ਲਵੇ, ਆਪਣਾ ਲੋਡ ਸਿੱਧਾ ਲਵੇ ਤੇ ਆਪਣਾ ਕੰਮ ਕਰੇ। ਸੋ ਜੇ ਤੁਸੀਂ ਕਿਸੇ ਫਰੈਂਡ ਨੂੰ ਲੋਡ ਦਿੰਦੇ ਆ, ਉਹ ਸਿੱਧਾ ਜਾ ਕੇ ਉਹੀ ਲੋਡ ਲੈ ਸਕਦਾ ਆ, ਡੈਫੀਨੇਟਲੀ ਲੈ ਸਕਦਾ ਆ। ਸੋ ਇਸ ਕਰਕੇ ਆਈ ਥਿੰਕ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਡਬਲ ਬ੍ਰੋਕਰਿੰਗ ਦੀ ਗੱਲ ਆ, ਸੋ ਉਹ ਇਟਸੈਲਫ ਹੀ ਇਲੀਗਲ ਆ। ਸੋ ਮੇਰੇ ਖਿਆਲ ਦੇ ਵਿੱਚ ਮੈਂ ਨਹੀਂ ਚਾਹੂੰਗਾ ਕਿ ਇਲੀਗਲ ਜਿਹੜੀ ਚੀਜ਼ ਆ ਕੀਤੀ ਜਾਵੇ ਜਾਂ ਡਬਲ ਬ੍ਰੋਕਰਿੰਗ ਕੀਤੀ ਜਾਵੇ। ਜੀ ਇੱਕ ਨਵਦੀਪ ਸਿੰਘ ਭਾਜੀ ਆ, ਆਪਣੇ ਉਹਨਾਂ ਦਾ ਕਮੈਂਟ ਆ ਫੇਸਬੁੱਕ ਤੇ, ਕਹਿੰਦੇ ਵੀ ਜਿਹੜੀ ਸਟ੍ਰਾਈਕ ਆ ਉਹ EMPLOYEE ਦੀ ਅਗੇਂਸਟ EMPLOYER ਆ, ਵੀ ਨਾਟ ਵਨ ਬਿਜ਼ਨਸ ਅਗੇਂਸਟ ਅਨਦਰ। ਸੋ ਇਹ ਡਰਾਈਵਰਸ ਕਰ ਰਹੇ ਆ, ਟਰੱਕ ਡਰਾਈਵਰ ਕਰ ਰਹੇ ਨੇ ਕਿ ਇਹ ਜਿਹੜਾ ਪ੍ਰੋਟੈਸਟ ਆ, ਇਹ ਜਿਹੜਾ ਸਟ੍ਰਾਈਕ ਆ EMPLOYERS ਦੇ ਪਿੱਛੇ ਮੁੱਦਾ ਕੀ? ਕਿਉਂਕਿ ਲੁਕਸ ਲਾਈਕ ਵੀ ਪੂਰੀ ਗੱਲ ਦਾ ਆਪਾਂ ਨੂੰ ਵੀ ਨਹੀਂ ਏਦਾਂ ਲੱਗ ਰਿਹਾ ਵੀ ਚੰਗੀ ਤਰ੍ਹਾਂ ਪਤਾ ਵੀ ਚੱਲ ਕੀ ਰਿਹਾ ਇਹਦੇ ਵਿੱਚ ਪੂਰਾ। ਬੇਸਿਕਲੀ ਆਪਣਾ ਰਾਜ, ਮੈਂ ਨਵੀਂ ਗੱਲ ਸੁਣ ਲਈ ਹੈ ਕਿ ਇਹ ਸਟ੍ਰਾਈਕ ਜਿਹੜੀ ਹੈ EMPLOYEE ਅਗੇਂਸਟ EMPLOYER ਹੈ। ਮੈਂ ਤਾਂ ਅਜੇ ਤੱਕ ਨਹੀਂ ਸੀ ਸੁਣਿਆ ਕਿ EMPLOYEE ਅਗੇਂਸਟ EMPLOYER ਹੈਗੀ ਆ। ਮੇਰੀ ਜਿਹੜੀ ਪਰਸੋਂ ਸਾਡੀ ਜ਼ੂਮ ਮੀਟਿੰਗ ਸੀਗੀ ਤੇ ਉਹਦੇ ਵਿੱਚ ਅਸੀਂ ਗੱਲ ਕੀਤੀ ਸੀ ਜਿਹੜੇ ਕੁਛ ਇੱਕ ਜਿਹੜੇ ਇਹਦੇ ਮਤਲਬ ਕਿ ਸ਼ੁਰੂ ਕਰਨ ਵਾਲੇ ਹੈਗੇ ਉਹਨਾਂ ਨਾਲ, ਤੇ ਬੇਸਿਕਲੀ ਉਹਨਾਂ ਦਾ ਤਾਂ ਇਹ ਸੀਗਾ ਕਿ ਅਸੀਂ ਡਬਲ ਬ੍ਰੋਕਰਿੰਗ ELD ਜਿਹੜੀ ਆ ਤੇ ਜਿਹੜੇ ਟਰੱਕ ਦੇ ਰੇਟਸ ਹੈਗੇ ਆ ਬ੍ਰੋਕਰਾਂ ਵੱਲੋਂ ਘੱਟ ਰੇਟ ਦਿੱਤੇ ਜਾਂਦੇ, ਉਹਦੇ ਖਿਲਾਫ ਇਹ ਸਟ੍ਰਾਈਕ ਹੈਗੀ ਆ। ਐਂਡ ਮੇਰੇ ਖਿਆਲ ਦੇ ਵਿੱਚ ਮੈਂ ਆ ਨਵਾਂ ਸੁਣਿਆ ਹੈਗਾ ਆਪਣੇ ਫੇਸਬੁੱਕ ਤੇ ਜਾਂ ਤੁਹਾਡੇ ਨਾਲ ਜਿਹੜੀ ਤੁਸੀਂ ਗੱਲ ਦੱਸੀ ਆ। ਸੋ ਇਹੀ ਗੱਲ ਰਮਨ ਜੀ ਮੈਂ ਪਹਿਲਾਂ ਹੀ ਸ਼ੁਰੂ ਕੀਤੀ ਸੀ, ਕਿਉਂਕਿ ਜਦੋਂ ਤੋਂ ਹੀ ਆਪਾਂ ਪੰਜਾਬੀ ਰੇਡੀਓ USA ਸ਼ੁਰੂ ਹੋਇਆ, ਆਪਾਂ 3 ਤੋਂ ਲੈ ਕੇ 4 ਮੇਰੇ ਖਿਆਲ ਨਾਲ ਸਟ੍ਰਾਈਕ ਟਰੱਕਾਂ ਦੀਆਂ ਕਵਰ ਕੀਤੀਆਂ। ਸੋ ਕਲੈਰੀਫਾਈ ਨਹੀਂ ਹੁੰਦਾ ਕਿ ਵੀ ਕਰਨਾ ਕੀ ਆ, ਸਾਡਾ ਇਸ਼ੂ ਕੀ ਹੈਗਾ, ਹਨਾ। ਜੇ ਤਾਂ EMPLOYER ਦੇ ਅਗੇਂਸਟ ਆ, ਤੇ ਅੱਜ ਦੀ ਡੇਟ ਦੇ ਵਿੱਚ ਅਲਾਸਕਾ ਦੇ ਵਿੱਚ ਇੰਨੀ ਜ਼ਿਆਦਾ ਡ੍ਰਿਲਿੰਗ ਵੱਧ ਗਈ ਆ ਆਇਲ ਦੀ, ਤੇ ਉਹ ਕਹਿੰਦੇ ਵੀ ਟਰੱਕਰਸ ਨੂੰ $1.5 ਲੱਖ ਮਿਨੀਮਮ ਸੈਲਰੀ ਦੇਣ ਤੇ ਤਿਆਰ ਆ ਜੇ ਕੋਈ ਅਲਾਸਕਾ ਮੂਵ ਹੋਣਾ ਚਾਹੁੰਦਾ, ਹਨਾ। ਸੋ ਇਹ ਹਾਂ ਬਿਲਕੁਲ, ਮੈਂ ਨਿਊਜ਼ ਆਈਆਂ, ਬਹੁਤ ਵੱਡੀਆਂ ਨਿਊਜ਼ ਆਈਆਂ, ਤੇ ਸੋ ਜਰੂਰ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਕਲੈਰੀਫਾਈ ਜਰੂਰ ਕਰੋ ਕਿਹੜੇ ਕਿਹੜੇ ਮੁੱਦੇ ਹੈਗੇ ਆ, ਤਾਂ ਕਿ ਹੋਰਨਾਂ ਨੂੰ ਵੀ ਜਿਹੜਾ ਆ ਪਤਾ ਲੱਗ ਜਾਏ। ਇਹੋ ਹੀ ਗੱਲ ਮੈਂ ਜੀ ਜਿਹੜੀ ਆ ਇਹੋ ਚੀਜ਼ ਮੈਂ ਉਸ ਦਿਨ ਜ਼ੂਮ ਮੀਟਿੰਗ ਦੇ ਵਿੱਚ ਵੀ ਗੱਲ ਕੀਤੀ ਸੀ, ਉਹਨਾਂ ਨੂੰ ਪੁੱਛੀ ਸੀਗੀ ਕਿ ਮੋਟਿਵ ਕੀ ਹੈ ਸਟ੍ਰਾਈਕ ਦਾ, ਤੇ ਇਹ ਤੋਂ ਅਕਾਂਪਲਿਸ਼ ਕੀ ਕਰਨਾ ਚਾਹੁੰਦੇ ਆ, ਤੇ ਇਹਦਾ ਡਿਸੀਜਨ ਮੇਕਰ ਕਮੇਟੀ ਕਿਹੜੀ ਆ, ਤੇ ਪਲੱਸ ਕਿਹੜੇ ਜੇ ਇਸ ਤੋਂ ਕੋਈ ਲੀਗਲ ਇਸ਼ੂ ਖੜੇ ਹੁੰਦੇ ਆ ਤੇ ਉਹਦਾ ਜਵਾਬ ਦੇ ਜਾਂ ਉਹਦੀ ਜ਼ਿੰਮੇਵਾਰੀ ਕੌਣ ਲੈਂਦਾ ਆ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਡੈਫੀਨੇਟਲੀ ਆਪਾਂ ਕਵਾਂਗੇ ਵੀ ਕਲੈਰਿਟੀ ਚਾਹੀਦੀ ਆ। ਤੁਹਾਡੇ ਕੋਲ ਪਲੇਟਫਾਰਮ ਹੈਗਾ, ਰੇਡੀਓ ਸਟੇਸ਼ਨ ਹੈਗਾ, ਤੁਸੀਂ ਡੈਫੀਨੇਟਲੀ ਆਣ ਕੇ ਇੱਥੇ ਗੱਲ ਕਰ ਸਕਦੇ ਆ, ਆਪਣੀ ਗੱਲ ਰੱਖ ਸਕਦੇ ਆ। ਤੇ ਅਸੀਂ ਇਹ ਚੀਜ਼ ਮਤਲਬ ਕੀ ਕਹਿੰਦੇ ਆ ਕਿ ਜਿਹੜੀ ਈਵਨ ਹਰਜੋਤ ਭਾਜੀ ਜਿਹੜੀ ਨੈਪਟਾ ਹੈਗੀ ਆ, ਨੈਪਟਾ ਵੀ 2017 ਦੇ ਜਿਹੜਾ ਪ੍ਰੋਟੈਸਟ ਹੋਇਆ ਸੀ ਉਸ ਤੋਂ ਬਾਅਦ 'ਚ ਹੀ ਹੋਂਦ 'ਚ ਆਈ ਆ। ਅਸੀਂ ਖੁਦ ਇੱਕ ਪ੍ਰੋਟੈਸਟ ਦੀ ਪੈਦਾਇਸ਼ ਆ, ਠੀਕ ਹੈ ਨਾ। ਸੋ ਇਸ ਕਰਕੇ ਅਸੀਂ ਕਹਿੰਦੇ ਕਿ ਅਸੀਂ ਪ੍ਰੋਟੈਸਟ ਦੇ ਖਿਲਾਫ ਹੈਗੇ ਆ ਜਾਂ ਇਹਨਾਂ ਚੀਜ਼ਾਂ ਦੇ ਖਿਲਾਫ ਹੈਗੇ ਆ, ਪਰ ਅਸੀਂ ਇਹ ਕਹਿੰਦੇ ਆ ਕਿ ਇਹਨੂੰ ਢੰਗ ਨਾਲ, ਤਰੀਕੇ ਨਾਲ, ਸਮਝਦਾਰੀ ਨਾਲ ਕੀਤਾ ਜਾਣਾ ਚਾਹੀਦਾ, ਤਾਂ ਕਿ ਪ੍ਰੋਪਰ ਜਿਹੜੀ ਟਾਈਮ ਆ ਪ੍ਰੋਪਰ ਜਗ੍ਹਾ ਤੇ ਇਹਦਾ ਅਸਰ ਹੋ ਸਕੇ, ਨਾ ਕਿ ਜਸਟ ਅੰਨ੍ਹੇਵਾਹ ਝੰਡਾ ਚੱਕ ਕੇ ਤੁਰ ਪਏ ਤੇ ਮੁੜ ਕੇ ਬਾਅਦ ਵਿੱਚ ਪਤਾ ਲੱਗਾ ਵੀ ਪ੍ਰੋਬਲਮਾਂ ਖੜੀਆਂ ਹੋ ਗਈਆਂ, ਲੀਗਲ ਇਸ਼ੂਜ਼ ਖੜੇ ਹੋ ਗਏ, ਆਹ ਹੋ ਗਿਆ ਉਹ। ਸੋ ਉਹ ਚੀਜ਼ ਨਹੀਂ। ਜੇ ਤੁਸੀਂ ਪ੍ਰੋਟੈਸਟ ਕਰਨ ਦੀ CHP ਕੋਲੋਂ ਪਰਮਿਸ਼ਨ ਲੈ ਲਈ, ਦੈਟ ਡਜ਼ਨਟ ਮੀਨ ਕਿ ਇਟਸ ਓਕੇ, ਵੀ ਉਹ ਠੀਕ ਆ। ਹਾਂ, ਲੈਣੀ ਚਾਹੀਦੀ ਹੈ, ਮੈਂ ਨਹੀਂ ਕਹਿੰਦਾ ਵੀ ਨਹੀਂ ਲੈਣੀ ਚਾਹੀਦੀ, ਪਰ ਇਹ ਮਤਲਬ ਨਹੀਂ ਗਾ ਕਿ ਇਟਸ ਓਕੇ ਆ। ਬਟ ਸੋ ਉਹਦੇ ਲਈ
ਬਹੁਤ ਚੀਜ਼ਾਂ ਜਿਹੜੀਆਂ ਉਹਨੂੰ ਧਿਆਨ 'ਚ ਰੱਖਣਾ ਚਾਹੀਦਾ, ਕਿਉਂਕਿ ਹੁੱਲੜਬਾਜ਼ੀ ਜਿਹੜੀ ਆ ਮੁੜ ਕੇ ਉਹ ਬਹੁਤ ਨੁਕਸਾਨ ਕਰਦੀ ਆ। ਸੋ ਬਿਲਕੁਲ ਜਿਹੜੀਆਂ ਐਸੋਸੀਏਸ਼ਨਸ ਵੱਡੀਆਂ ਉਹਨਾਂ ਦਾ ਇਹ ਇਸੇ ਕੰਮ ਲਈ ਆ। ਹੁਣ ਦੇਖੋ ਅੱਜ ਸਟੇਟਮੈਂਟ ਜਾਰੀ ਕੀਤੀ ਹੈਗੀ ਓਇਡਾ ਵਾਲਿਆਂ ਨੇ, ਹਨਾ, ਵੀ ਯੂਲੀ ਸੂ ਜੋ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਨੋਮਨੀ ਆ US ਡਿਪਾਰਟਮੈਂਟ ਆਫ ਲੇਬਰ ਲਈ, ਇਹ ਇੱਕ ਅਮਰੀਕਨ ਟਰੱਕਰਸ ਦੇ ਲਈ ਬਹੁਤ ਵੱਡੀ ਥ੍ਰੈਟ ਆ, ਕਿਉਂਕਿ ਕੈਲੀਫੋਰਨੀਆ 'ਚ AB5 ਲਾ ਨੂੰ ਲੈ ਕੇ ਉਹਨੇ ਇਹ ਕੁਝ ਕੀਤਾ ਸੀਗਾ। ਸੋ ਇਦਾਂ ਜਿਹੜਾ ਆ ਇਹ ਸਾਨੂੰ ਸਾਰਾ ਕਰਨਾ ਚਾਹੀਦਾ ਹੈਗਾ। ਜੀ ਆਪਣੇ ਨਾਲ ਕੁਝ ਕਾਲਰ ਜੁੜ ਰਹੇ ਆ, ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਆ। ਤੇ ਨੰਬਰ ਆ ਸੁਖਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਕਿੰਨਾ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ, ਮੈਂ ਤੁਹਾਡਾ ਟੌਪਿਕ ਸੁਣਦਾ ਪਿਆ, ਮੈਂ ਉਹਦਾ ਸੁਣਨਾ ਰੋਜ਼ ਹੀ ਹੁੰਦਾ ਨਾ ਤੁਹਾਡੇ ਸਾਰੇ ਪ੍ਰੋਗਰਾਮ, ਪਰ ਮੇਰਾ ਰਿਲੇਟਡ ਨਹੀਂ ਇਹ ਜੋਬ, ਆਟੋ ਦਾ ਕੰਮ ਹੈਗਾ। ਮੈਂ ਜਿੱਦਾਂ ਭਾਈ ਸਾਹਿਬ ਕਹਿ ਰਹੇ ਸੀ ਰਮਨ ਭਾਜੀ, ਕਿ ਬੰਦੇ ਨੂੰ ਬਿਹੇਵੀਅਰ ਇੱਦਾਂ ਦਾ ਕਰਨਾ ਚਾਹੀਦਾ ਕਿ ਮੈਂ ਓਨਰ ਹੀ ਹੈਗਾ, ਮੈਂ ਡਰਾਈਵਰ ਨਹੀਂ ਹੈਗਾ, ਮੈਂ ਓਨਰ ਹੀ ਹਾਂ, ਕੱਲ੍ਹ ਨੂੰ ਮੈਂ ਓਨਰ ਬਣ ਵੀ ਸਕਦਾ ਹੈਗਾ। ਇਹ ਬਹੁਤ ਵਧੀਆ ਗੱਲ ਹੈਗੀ ਆ ਵੀ ਬੰਦਾ ਕੋਈ ਵੀ ਕੰਮ ਕਰੇ ਉਹਨੂੰ ਪਹਿਲੇ ਇਹ ਸੋਚਣਾ ਚਾਹੀਦਾ ਵੀ ਮੈਂ ਜਿਹੜਾ ਕੋਈ ਵੀ ਕੰਮ ਕਰਦਾ ਮੈਂ ਚ ਹੇਰਾਫੇਰੀ ਨਾ ਕਰਾਂ। ਮਾਲਕ ਨਾਲ ਜੇ ਮਾਲਕ ਦੇ ਮੈਨੂੰ ਪੈਸੇ ਦੇ ਰਿਹਾ ਤਾਂ ਮੈਨੂੰ ਉਹਦਾ ਪੂਰਾ ਕੰਮ ਦੇਵਾਂ ਉਹਨੂੰ, ਤਾਂ ਕਿ ਮੈਂ ਆਪਣੇ ਕਿੱਤੇ ਨਾਲ ਹੇਰਾਫੇਰੀ ਨਾ ਕਰਾਂ। ਆਪਣੇ ਕੰਮ ਨੂੰ ਵਧੀਆ ਤਰੀਕੇ ਨਾਲ ਕਰੋ, ਨਾ ਚੋਰੀ ਕਰੋ ਉਸ ਚੀਜ਼ ਦੀ ਵੀ ਮੈਂ ਚਲੋ ਥੋੜ੍ਹਾ ਕੰਮ ਕਰਾਂ ਤਾਂ ਜ਼ਿਆਦਾ ਟਾਈਮ ਖਰਾਬ ਕਰਾਂ। ਇਹ ਬੰਦੇ ਫਿਰ ਜਦੋਂ ਆਪਣੇ ਆਪ ਜਦੋਂ ਮਾਲਕ ਬੰਦੇ ਫਿਰ ਉਹਨਾਂ ਨੂੰ ਸਾਰੇ ਇੱਕੋ ਹੀ ਨਜ਼ਰ ਆਉਣਾ ਵੀ ਸਾਰੇ ਚੋਰ ਹੀ ਹੋਣੇ ਹੈਗੇ ਆ, ਵੀ ਸਾਰੇ ਬੰਦੇ ਇੱਦਾਂ ਹੀ ਕੰਮ ਕਰਦੇ ਹੈਗੇ ਨਾ। ਤੇ ਸੋ ਇਹ ਬੰਦੇ ਨੂੰ ਪਹਿਲੇ ਆਪ ਹੀ ਉੱਦਾਂ ਦਾ ਪਹਿਲੇ ਚਾਹੀਦਾ ਵੀ ਮੈਂ ਇੱਕ ਨੌਕਰ ਹਾਂ ਅਤੇ ਮੈਨੂੰ ਪਹਿਲੇ ਨੌਕਰ ਦੇ ਹਿਸਾਬ ਨਾਲ ਵਧੀਆ ਕੰਮ ਕਰਨਾ ਚਾਹੀਦਾ, ਤਾਂ ਕਿ ਮੈਂ ਕੱਲ੍ਹ ਨੂੰ ਮਾਲਕ ਵੀ ਬਣ ਸਕਦਾ ਹੈਗਾ। ਜੀ ਧੰਨਵਾਦ। ਹਾਂਜੀ, ਜਿੱਦਾਂ ਭਾਈ ਸਾਹਿਬ ਤੁਸੀਂ ਕਿਹਾ ਸੀਗਾ ਕਿ ਆਪਣੇ ਖਾਲਸਾ ਜੀ ਨੇ ਕਿ ਬੰਦਾ ਆਇਆ ਤਾਂ ਕਹਿੰਦਾ ਚੰਗਾ ਜੀ ਮੈਂ ਫਿਰ ਚੱਲਦਾ ਹੈ। ਸੇਮ ਇਹੀ ਬੰਦਾ ਇਹੀ ਗੱਲ ਹੈ ਜੀ, ਸਾਡੇ ਨਾਲ ਵੀ ਕੋਈ ਵਾਪਰਦਾ, ਬੰਦਾ ਕਹਿੰਦਾ ਯਾਰ ਬਾਹਰ ਕੰਮ ਕਰਨਾ ਕਰ ਦਾਂਗੇ, ਉਹਨੂੰ ਕਹਿੰਦਾ ਭਾਈ ਜੇ ਤੂੰ ਬਾਹਰ ਕੰਮ ਕਰਨਾ ਬਾਰਗੇਨਿੰਗ ਅਸੀਂ ਬਿਲਕੁਲ ਨਹੀਂ ਕਰਨੀ, ਤੇਰਾ ਜਿਹੜਾ 100 'ਚ ਕੰਮ ਆ ਅਸੀਂ 50 'ਚ ਕਰਾਂਗੇ, ਪਰ ਤੂੰ ਬਾਰਗੇਨਿੰਗ ਨਹੀਂ ਉੱਥੇ ਕਰਨੀ। ਉਹ ਕਈ ਬੰਦੇ ਨੂੰ ਦੱਸੇ ਜੇ ਅਗਾਂਹ ਕਿਸੇ ਨੂੰ ਦੱਸਣਾ ਵੀ ਹੈ ਨਾ ਤਾਂ ਉਹਨੂੰ ਭਾਵੇਂ ਪਹਿਲੇ ਕਹਿੰਦੇ ਵੀ ਉਹਨੇ ਬਾਰਗੇਨਿੰਗ ਨਹੀਂ ਕਰਨੀ ਹੈਗੀ, ਵੀ ਜੇ ਤੂੰ ਕਹੇ 50 ਤੇ 40 ਮੰਗ ਲਾ ਜਾਂ 60 ਮੰਗ ਲਾ, ਇੱਦਾਂ ਨਹੀਂ ਹੋਣੀ ਚਾਹੀਦੀ। ਜੀ ਧੰਨਵਾਦ। ਥੈਂਕ ਯੂ ਜੀ। ਸੋ ਜਿੰਨੇ ਵੀ ਸਾਡੇ ਸਰੋਤੇ ਆ ਜਿਹੜੇ ਖਾਸ ਕਰਕੇ ਟਰੱਕਰਸ ਆ, ਸਟ੍ਰਾਈਕ ਦੀ ਗੱਲ ਚੱਲ ਰਹੀ ਹੈਗੀ ਆ ਸੋਸ਼ਲ ਮੀਡੀਆ ਤੇ, ਜੋ ਇਨਵੋਲਵ ਹੈਗੇ ਆ ਜਰੂਰ ਤੁਸੀਂ ਆ ਕੇ ਆਪਣੇ ਸੁਝਾਅ ਦੇ ਸਕਦੇ ਆ, ਕਿੱਥੇ ਕਿੱਥੇ ਹੋ ਰਹੇ ਆ, ਕਿਹੜੇ ਕਿਹੜੇ ਰੀਜ਼ਨ ਆ ਕਿਹਦੇ ਕਰਕੇ ਹੋ ਰਹੇ ਆ, ਤਾਂ ਕਿ ਜੋ ਹੋਰ ਆਪਣੇ ਸਰੋਤੇ ਆ ਉਹਨਾਂ ਨੂੰ ਵੀ ਪਤਾ ਚੱਲ ਸਕੇ। ਜੀ ਜੀ। ਆਪਣੇ ਅਗਲੇ ਕਾਲਰ ਨੇ ਗੁਰਸ਼ਰਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਨਾ ਰਮਨ ਭਾਜੀ ਨੂੰ ਇੱਕ ਰਿਕੁਐਸਟ ਕਰਨੀ ਸੀ ਕਿ ਉਹ ਡੇਟਾ ਕਿਊ ਬਾਰੇ ਨਾ ਥੋੜੀ ਜਾਣਕਾਰੀ ਦੇਣ, ਹਨਾ। ਉਹ ਬਹੁਤ ਵਧੀਆ ਟੂਲ ਆ ਸਾਰਿਆਂ ਵਾਸਤੇ, ਜੇ ਕਿਸੇ ਨੂੰ ਗਲਤ ਟਿਕਟ ਕੋਈ ਮਿਲਦੀ ਆ ਜਾਂ ਕੋਈ ਇੰਸਪੈਕਸ਼ਨ 'ਤੇ ਕੋਈ ਆਫਿਸਰ ਗਲਤੀ ਕਰਦਾ ਆ ਤਾਂ ਉੱਥੇ ਆਪਾਂ ਫਾਈਲ ਕਰ ਸਕਦੇ ਹਾਂ। ਅਤੇ ਰਮਨ ਭਾਜੀ ਨੂੰ ਰਿਕੁਐਸਟ ਸੀ ਕਿ ਜਦੋਂ ਵੀ ਉਹਨਾਂ ਦਾ ਟਾਈਮ ਲੱਗੇ, ਹਨਾ, ਡੇਟਾ ਕਿਊ ਬਾਰੇ ਥੋੜੀ ਜਾਣਕਾਰੀ ਦੇਣ ਕਿ ਆਪਾਂ ਕਿੱਦਾਂ ਯੂਜ਼ ਕਰ ਸਕਦੇ ਹਾਂ ਉਹਨੂੰ। ਅਤੇ ਬਾਕੀ ਮੈਂ ਕਹਿਣਾ ਸੀ ਭਾਜੀ, ਮੈਨੂੰ ਵੀ ਹਲੇ ਸਾਲ ਹੀ ਹੋਇਆ ਓਨਰ ਆਪਰੇਟਰ ਬਣੇ ਨੂੰ, ਅਤੇ ਥੋੜ੍ਹੀ ਜਿਹੀ ਮੈਂ ਸਟ੍ਰੈਟਜੀ ਆਪਦੀ ਚੇਂਜ ਕੀਤੀ ਆ, ਹੈ ਨਾ। ਜਿੱਦਾਂ ਫਿਊਲ ਕੋਸਟ ਮੈਂ ਥੋੜ੍ਹਾ ਕਾਫੀ ਘੱਟ ਲੈ ਕੇ ਆਇਆ, ਆਈਡਲਿੰਗ ਬਿਲਕੁਲ ਬੰਦ ਕੀਤੀ ਆ। ਪਹਿਲਾਂ ਸਿਰਫ ਡਰਾਈਵ ਐਨ ਦਾ ਕੰਮ ਕਰਦਾ ਸੀਗਾ, ਹੁਣ ਥੋੜ੍ਹਾ ਜਿਹਾ ਮੈਂ ਚੇਂਜ ਕੀਤਾ ਕਿ ਮੈਂ ਪਾਵਰ ਓਨਲੀ ਵੀ ਲੈ ਲੈਂਦਾ ਹਾਂ, ਅਤੇ ਇੱਕ ਕੰਪਨੀ ਨਾਲ ਫਲੈਟ ਬੈੱਡ ਵਾਲੀ ਨਾਲ ਵੀ ਗੱਲ ਕੀਤੀ ਆ। ਤਾਂ ਇਸ ਤਰੀਕੇ ਨਾਲ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਿਹਾ। ਅਤੇ ਮੇਨ ਗੱਲ ਆ ਫਿਊਲ ਕੋਸਟ, ਆਪਦੀ ਕੋਸਟਿੰਗ ਸਾਰੇ ਪਾਸੇ ਮੈਂ ਘੱਟ ਕੀਤੀ, ਹੈ ਨਾ। ਜਿੱਥੇ ਜਿੱਥੇ ਮੈਂ ਕੱਟ ਕਰ ਸਕਦਾ ਉੱਥੇ ਕੱਟ ਕੀਤੀ। ਫਿਊਲ ਕੋਸਟ ਮੈਂ ਆਲਮੋਸਟ ਆਪਦਾ 52 ਸੈਂਟ ਪਰ ਮਾਈਲ ਤੱਕ ਲੈ ਆਇਆ।